ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਕਹਾਣੀ ਘਰ ਤੋਂ ਬਾਬਰ ਜਾਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਨਿੱਕੀ ਕਹਾਣੀ ਤਰਬੀਅਤ ਸੁਣਾ ਰਿਹਾ ਹਾਂ। ਹਰ ਪਾਸੇ ਨਸ ਭੱਜੇ, ਇੱਕ ਦੌੜ ਲੱਗੀ ਏ ਬਸ ਅਗਾਂਹ ਵੱਧ ਜਾਣ ਦੀ। ਮਾਦੀਅਤ ਤੇ ਮਫਾਦਾਂ ਵਿੱਚ ਡੁੱਬੇ ਬੰਦੇ ਕਤਲੋ ਗਾਰਤਗਰੀ ਕਰ ਰਹੇ ਨੇ। ਅਖਲਾਕੀ ਕਦਰਾਂ ਤੋਂ ਲੋਕੀ ਦੂਰ ਹੁੰਦੇ ਜਾ ਰਹੇ ਨੇ। ਮੇਰਾ ਤੇ ਸਾਹ ਘੁੱਟ ਰਿਹਾ ਸੀ। ਇਹ ਸੋਚਦਿਆਂ ਮੈਂ ਦਰਿਆ ਦੇ ਕੰਢੇ ਤੇ ਆ ਗਿਆ। ਕੁਝ ਦੇਰ ਬਾਅਦ ਕਸ਼ਤੀ ਵਿੱਚ ਬੈਠਾ ਤੇ ਫਿਰ ਬੇਲੇ ਵਿੱਚ ਆ ਗਿਆ। ਉੱਥੇ ਜਾ ਕੇ ਇੱਕ ਦਰਖਤ ਦੀ ਛਾਵੇਂ ਬਹਿ ਗਿਆ। ਸਾਵਣ ਦਾ ਮੌਸਮ ਸੀ। ਹਰ ਪਾਸੇ ਹਰਿਆਲੀ ਸੀ। ਮੁਰਗੀਆਂ ਦਾਣਾ ਚੁਗ ਰਹੀਆਂ ਸਨ। ਕੁੱਤੇ ਜ਼ਬਾਨ ਕੱਢ ਕੇ ਸਾਹ ਲੈ ਰਹੇ ਸਨ। ਬਿੱਲੀਆਂ ਭੋਏ ਤੇ ਬੈਠੀਆਂ ਸਕੂਨ ਕਰ ਰਹੀਆਂ ਸਨ। ਇੱਕ ਲਾਮ ਕਬੂਤਰ ਗੁਟਕੂ ਕਰ ਰਹੇ ਸਨ। ਗਾਵਾਂ ਵੀ ਮਸਤ ਹੋ ਕੇ ਖਲੋਤੀਆਂ ਸਨ। ਭਾ ਜਮੀਲ, ਇੱਕ ਗੱਲ ਤੇ ਦੱਸੋ, ਮੈਂ ਭਾ ਜਮੀਲ ਨੂੰ ਆਖਿਆ, ਜਿਹਦੀ ਸਾਰੀ ਹਯਾਤੀ ਬੇਲੇ ਵਿੱਚ ਹੀ ਲੰਘ ਗਈ ਸੀ। ਜੀ, ਭਾ ਜਮੀਲ ਨੇ ਆਖਿਆ, ਇੱਥੇ ਬਿੱਲੀ ਕਬੂਤਰ ਤੇ ਮੁਰਗੀਆਂ ਤੇ ਛਪੱਟਾ ਨਹੀਂ ਮਾਰਦੀ। ਕੁੱਤਾ ਬਿੱਲੀ ਤੇ ਮੁਰਗੀਆਂ ਤੇ ਹਮਲਾ ਨਹੀਂ ਕਰਦਾ। ਗਾਵਾਂ ਉੱਤੇ ਭੌਂਕਦਾ ਨਹੀਂ। ਬੇਲੇ ਵਿੱਚ ਸਾਰੇ ਆਪਣੀ ਫਿਤਰਤ ਤੋਂ ਕਿਉਂ ਹਟ ਕੇ ਰਹਿ ਰਹੇ ਨੇ? ਮੈਂ ਭਾ ਜਮੀਲ ਨੂੰ ਪੁੱਛਿਆ। ਇਹਨਾਂ ਦੀ ਤਰਬੀਅਤ ਹੋਈ ਹੈ, ਇੱਕ ਦੂਜੇ ਨਾਲ ਅਮਨ ਨਾਲ ਰਹਿਣ ਦੀ। ਭਾ ਜਮੀਲ ਨੇ ਆਖਿਆ। ਮੈਂ ਸੋਚੀ ਪੈ ਗਿਆ, ਇਨਸਾਨਾਂ ਦੇ ਮੁਆਸ਼ਰੇ ਵਿੱਚ ਅਜਿਹੀ ਤਰਬੀਅਤ ਕਿਉਂ ਨਹੀਂ ਹੋ ਰਹੀ?